ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਰੱਖਣ ਤੋਂ ਨਾਰਾਜ਼ ਵਰਲਡ ਸਿੱਖ ਪਾਰਲੀਮੈਂਟ। 2 ਸਿੱਖ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਸਰਕਾਰ ਦੇ ਇਤਰਾਜ਼ ਤੋਂ ਨਾਰਾਜ਼ ਸਿੱਖ ਆਗੂ। ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾ ਸਰਬਜੀਤ ਸਿੰਘ ਪੰਜਵੜ ਦਾ ਹੋਇਆ ਦੇਹਾਂਤ। ਵਰਲਡ ਸਿੱਖ ਪਾਰਲੀਮੈਂਟ ਨੇ ਭਾਰਤ ਨੂੰ ਇੱਕ ਸੁਰੱਖਿਅਤ ਰਾਜ ਵਜੋਂ ਨਾਮਜ਼ਦ ਕਰਨ ਲਈ ਯੂਕੇ ਸਰਕਾਰ ਦੀਆਂ ਯੋਜਨਾਵਾਂ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਵਰਲਡ ਸਿੱਖ ਪਾਰਲੀਮੈਂਟ ਦੁਆਰਾ ਜਾਰੀ ਇੱਕ ਲਿਖਤੀ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਇਹ ਪਛਾਣਨਾ ਬਹੁਤ ਮਹੱਤਵਪੂਰਨ ਹੈ ਕਿ ਭਾਰਤੀ ਰਾਜ ਬ੍ਰਿਟਿਸ਼ ਬਸਤੀਵਾਦ ਦੀ ਉਪਜ ਹੈ। ਇਤਿਹਾਸਕ ਤੌਰ ਤੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਪਣੀਆਂ ਸਰਹੱਦਾਂ ਦੇ ਅੰਦਰ ਘੱਟ ਗਿਣਤੀਆਂ ਅਤੇ ਹਾਸ਼ੀਏ ਤੇ ਪਏ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਫਲ ਰਿਹਾ ਹੈ। ਉਨ੍ਹਾਂ ਲਿਖਿਆ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਭਰੋਸੇਯੋਗ ਦੋਸ਼ਾਂ ਦਾ ਹਵਾਲਾ ਦਿੱਤਾ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੈਨੇਡੀਅਨ ਨਾਗਰਿਕ ਅਤੇ ਸਿੱਖ ਕਾਰਕੁਨ ਭਾਈ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ਦੀ ਧਰਤੀ ਤੇ ਹੋਈ ਹੱਤਿਆ ਵਿੱਚ ਭਾਰਤੀ ਖੁਫੀਆ ਏਜੰਸੀਆਂ ਵੀ ਸ਼ਾਮਲ ਸਨ। ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੇ ਖੁਲਾਸੇ ਭਾਰਤੀ ਰਾਜ ਦੇ ਨਾਜ਼ੁਕ ਵਿਅਕਤੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਦੀ ਗੰਭੀਰਤਾ ਨੂੰ ਰੇਖਾਂਕਿਤ ਕਰਦੇ ਹਨ। ਵਰਲਡ ਸਿੱਖ ਪਾਰਲੀਮੈਂਟ ਨੇ ਉਜਾਗਰ ਕੀਤਾ ਹੈ ਕਿ ਭਾਰਤੀ ਰਾਜ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਆਜ਼ਾਦੀ ਦੇ ਵਕੀਲਾਂ ਅਤੇ ਅਤਿਆਚਾਰਾਂ ਵਿਰੁੱਧ ਬੋਲਣ ਲਈ ਕਾਫੀ ਦਲੇਰ ਲੋਕਾਂ ਦੀਆਂ ਹੱਤਿਆ, ਕਤਲ, ਬਲਾਤਕਾਰ, ਤਸ਼ੱਦਦ ਅਤੇ ਮਨਮਾਨੀਆਂ ਨਜ਼ਰਬੰਦੀਆਂ ਸਮੇਤ ਗੰਭੀਰ ਮਨੁੱਖੀ ਅਧਿਕਾਰਾਂ ਦੇ ਘਾਣ ਵਿੱਚ ਫਸਿਆ ਹੋਇਆ ਹੈ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਵਰਗੇ ਕਠੋਰ ਕਾਨੂੰਨ ਭਾਰਤੀ ਰਾਜ ਦੁਆਰਾ ਬਿਨਾਂ ਉਚਿਤ ਪ੍ਰਕਿਰਿਆ ਦੇ ਵਿਅਕਤੀਆਂ ਨੂੰ ਅੱਤਵਾਦੀ ਵਜੋਂ ਲੇਬਲ ਕਰਨ ਲਈ ਲਾਗੂ ਕੀਤੇ ਜਾਂਦੇ ਹਨ। ਬਿਨਾਂ ਕਿਸੇ ਨਿਰਪੱਖ ਮੁਕੱਦਮੇ ਦੇ ਉਹਨਾਂ ਨੂੰ ਕੈਦ ਕਰਦਾ ਹੈ। UAPA ਵਰਗੀਆਂ ਕਾਰਵਾਈਆਂ ਨੂੰ ਨਿਯਮਿਤ ਤੌਰ ਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਖੁਲਾਸਿਆਂ ਅਤੇ ਚਿੰਤਾਵਾਂ ਦੇ ਮੱਦੇਨਜ਼ਰ ਵਰਲਡ ਸਿੱਖ ਪਾਰਲੀਮੈਂਟ ਨੇ UK ਸਰਕਾਰ ਨੂੰ ਤੁਰੰਤ ਭਾਰਤ ਨੂੰ ਸੁਰੱਖਿਅਤ ਰਾਜ ਵਜੋਂ ਸ਼੍ਰੇਣੀਬੱਧ ਕਰਨ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਖਾਸ ਤੌਰ ਤੇ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤੇ ਗਏ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ਜੱਗੀ ਜੋਹਲ ਦੇ ਕੇਸ ਦਾ ਵੀ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਬ੍ਰਿਟਿਸ਼ ਸਰਕਾਰ ਤੋਂ ਸਿੱਖ ਕਾਰਕੁਨ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਸੁਤੰਤਰ ਜਾਂਚ ਦੀ ਵੀ ਉਮੀਦ ਕਰਦੇ ਹਾਂ, ਜਿਸ ਦੀ 11 ਜੂਨ 2023 ਨੂੰ ਬਰਮਿੰਘਮ ਵਿੱਚ ਮੌਤ ਹੋ ਗਈ ਸੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ 2 ਸਿੱਖ ਵਕੀਲਾਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਨਾ ਕਰਨ ਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਸੀ। ਇਸ ਮੁੱਦੇ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਬੈਂਗਲੁਰੂ ਦੀ ਐਡਵੋਕੇਟਸ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਇਸ ਦੇਸ਼ ਵਿੱਚ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਅਤੇ ਸਿੱਖਾਂ ਦੀ ਕੁਰਬਾਨੀਆਂ ਨੂੰ ਮਿਟਾਉਣ ਦਾ ਏਜੰਡਾ ਵਰਤਿਆ ਜਾ ਰਿਹਾ ਹੈ, ਉੱਥੇ ਹੀ ਬੈਂਗਲੁਰੂ ਦੀ ਐਡਵੋਕੇਟਸ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਕੋਲੀਜੀਅਮ ਵੱਲੋਂ 2 ਸਿੱਖ ਵਕੀਲਾਂ ਦੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਨੂੰ ਰੋਕ ਕੇ 3 ਹੋਰਾਂ ਨੂੰ ਨਿਯੁਕਤ ਕੀਤੇ ਜਾਣ ਤੇ ਜਿਹੜੀ ਸਿੱਖ ਭਾਈਚਾਰੇ ਲਈ ਆਵਾਜ਼ ਬੁਲੰਦ ਕੀਤੀ ਹੈ, ਅਸੀਂ ਉਸ ਦੇ ਧੰਨਵਾਦੀ ਹਾਂ। ਉਨ੍ਹਾਂ ਅੱਗੇ ਕਿਹਾ, ਸਾਨੂੰ ਚੰਗਾ ਲੱਗਿਆ ਕਿ ਅੱਜ ਵੀ ਦੇਸ਼ ਵਿੱਚ ਉਹ ਲੋਕ ਮੌਜੂਦ ਨੇ ਜਿਨ੍ਹਾਂ ਨੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ, ਉਹਨਾਂ ਦੀ ਸਮਾਜ ਪ੍ਰਤੀ ਸੇਵਾਵਾਂ ਦਾ ਮਾਣ ਪਾਇਆ। ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਚਾਹੇ ਪੁਰਾਣੀਆਂ ਕਾਂਗਰਸ ਦੀਆਂ ਸਰਕਾਰਾਂ ਹੋਣ, ਚਾਹੇ ਅਜੋਕੀ ਮੋਦੀ ਸਰਕਾਰ, ਇਹਨਾਂ ਦੇ ਰਾਜ ਦੌਰਾਨ ਸਿੱਖਾਂ ਨੂੰ ਉੱਚ ਅਹੁਦੇ ਦੇਣ ਵਿੱਚ ਹਮੇਸ਼ਾ ਹੀ ਰੁਕਾਵਟਾਂ ਆਉਂਦੀਆਂ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਨਰਲ ਸ਼ੁਬੇਗ ਸਿੰਘ ਜਿਹੜੇ ਫੌਜ ਦੇ ਉੱਚ ਅਧਿਕਾਰੀ ਸਨ, ਉਹਨਾਂ ਤੇ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਅਹੁਦੇ ਤੋਂ ਫਾਰਗ ਕੀਤਾ ਗਿਆ ਸੀ। ਦੇਸ਼ ਦੇ ਵੱਡੇ ਅਦਾਰਿਆਂ ਵਿੱਚ ਸਿੱਖਾਂ ਨੂੰ ਵੱਡੇ ਅਹੁਦੇ ਨਹੀਂ ਦਿੱਤੇ ਜਾਂਦੇ ਅਤੇ ਕੋਈ ਨਾ ਕੋਈ ਰੁਕਾਵਟ ਪੈਦਾ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਕੋਲੀਜੀਅਮ ਵੱਲੋਂ ਜਿਨ੍ਹਾਂ ਜੱਜਾਂ ਦੀ ਸਿਫਾਰਿਸ਼ ਕੀਤੀ ਗਈ, ਉਹਨਾਂ ਵਿੱਚੋਂ ਚੁਣਵੇਂ ਲੋਕਾਂ ਨੂੰ ਅਹੁਦੇ ਸੌਂਪ ਦਿੱਤੇ ਗਏ। ਇਹ ਅੱਜ ਦੀ ਇਸ ਦੇਸ਼ ਦੀ ਤਸਵੀਰ ਹੈ। ਇਸ ਦਰਮਿਆਨ ਉਨ੍ਹਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਸਿੱਖ ਆਗੂਆਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨ ਦੀ ਗੱਲ ਆਖੀ ਹੈ। ਦੱਸ ਦਈਏ ਕਿ ਜਿਹੜੇ 2 ਸਿੱਖ ਵਕੀਲਾਂ ਦੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਰੋਕੀ ਗਈ ਹੈ, ਉਹਨਾਂ ਦੀ ਪਛਾਣ ਦੀਪਿੰਦਰ ਸਿੰਘ ਨਲਵਾ ਅਤੇ ਹਰਜੀਤ ਸਿੰਘ ਗਰੇਵਾਲ ਵਜੋਂ ਹੋਈ ਹੈ। ਗਰੇਵਾਲ ਅਤੇ ਨਲਵਾ ਨੂੰ 3 ਹੋਰ ਵਕੀਲਾਂ ਦੇ ਨਾਲ 17 ਅਕਤੂਬਰ ਨੂੰ ਸੁਪਰੀਮ ਕੋਰਟ ਕੋਲੀਜੀਅਮ ਨੇ ਨਿਯੁਕਤੀ ਲਈ ਸਿਫਾਰਿਸ਼ ਕੀਤੀ ਸੀ। ਹਾਲਾਂਕਿ ਕੇਂਦਰ ਨੇ 2 ਨਵੰਬਰ ਨੂੰ 5 ਵਕੀਲਾਂ ਦੀ ਸੂਚੀ ਵਿੱਚੋਂ ਸਿਰਫ 3 ਵਕੀਲਾਂ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਤੇ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕਿਸ਼ਨ ਕੋਲ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਐਡਵੋਕੇਟ ਗਰੇਵਾਲ ਅਤੇ ਨਲਵਾ ਦੇ ਨਾਵਾਂ ਨੂੰ ਮਨਜ਼ੂਰੀ ਦੇਣ ਵਿੱਚ ਕੇਂਦਰ ਦੀ ਅਸਫਲਤਾ ਦਾ ਹਵਾਲਾ ਦਿੰਦੇ ਹੋਏ ਕਿਹਾ, ਜਿਨ੍ਹਾਂ ਉਮੀਦਵਾਰਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਉਹਨਾਂ ਵਿੱਚੋਂ 2 ਸਿੱਖ ਹਨ। ਅਜਿਹਾ ਕਿਉਂ ਹੋਇਆ? ਪੁਰਾਣੇ ਮੁੱਦਿਆਂ ਨੂੰ ਮੌਜੂਦਾ ਲੰਬਿਤ ਮਾਮਲਿਆਂ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ। ਅਦਾਲਤ ਜੱਜਾਂ ਦੀ ਨਿਯੁਕਤੀ ਵਿੱਚ ਦੇਰੀ ਨੂੰ ਲੈ ਕੇ ਐਡਵੋਕੇਟਸ ਐਸੋਸੀਏਸ਼ਨ ਬੈਂਗਲੁਰੂ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਐਸੋਸੀਏਸ਼ਨ ਨੇ ਦਲੀਲ ਦਿੱਤੀ ਕਿ ਨਿਯੁਕਤੀ ਲਈ ਕੋਲੀਜੀਅਮ ਦੁਆਰਾ ਸਿਫਾਰਿਸ਼ ਕੀਤੇ ਗਏ ਨਾਵਾਂ ਤੇ ਕਾਰਵਾਈ ਕਰਨ ਵਿੱਚ ਕੇਂਦਰ ਸਰਕਾਰ ਦੀ ਅਸਫਲਤਾ ਦੂਜੇ ਜੱਜਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੀ ਸਿੱਧੀ ਉਲੰਘਣਾ ਹੈ। ਸੁਪਰੀਮ ਕੋਰਟ ਨੇ ਨਵੰਬਰ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਜੱਜਾਂ ਦੀ ਨਿਯੁਕਤੀ ਨੂੰ ਸਿਰਫ ਇਸ ਲਈ ਨਹੀਂ ਰੋਕ ਸਕਦੀ ਕਿਉਂਕਿ ਉਸ ਵੱਲੋਂ ਮਨਜ਼ੂਰ ਕੀਤੇ ਗਏ ਨਾਵਾਂ ਨੂੰ ਕੋਲੀਜੀਅਮ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਬੈਂਚ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਕੋਲੀਜੀਅਮ ਜੱਜ ਦੇ ਅਹੁਦੇ ਲਈ ਕਿਸੇ ਨਾਂ ਨੂੰ ਸਵੀਕਾਰ ਨਹੀਂ ਕਰਦਾ ਤਾਂ ਇਸ ਦਾ ਅੰਤ ਹੋਣਾ ਚਾਹੀਦਾ ਹੈ। ਅਦਾਲਤ ਨੇ ਜੱਜਾਂ ਦੀ ਨਿਯੁਕਤੀ ਵਿੱਚ ਚੋਣਵੇਂ ਰਵੱਈਏ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਹ ਜੱਜਾਂ ਦੀ ਨਿਯੁਕਤੀ ਲਈ ਸਿਫਾਰਿਸ਼ ਕੀਤੇ ਗਏ ਲੋਕਾਂ ਦੀ ਸੀਨੀਅਰਤਾ ਨੂੰ ਪਰੇਸ਼ਾਨ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰੀ ਕਾਨੂੰਨ ਸਕੱਤਰ ਤੋਂ ਜਵਾਬ ਮੰਗਿਆ ਸੀ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਹਾਈ ਕੋਰਟ ਦੇ ਜੱਜ ਦੇ ਅਹੁਦੇ ਲਈ ਕੋਲੀਜੀਅਮ ਦੁਆਰਾ ਸਿਫਾਰਿਸ਼ ਕੀਤੇ ਗਏ ਹੋਣਹਾਰ ਵਕੀਲ ਅਕਸਰ ਇਸ ਲਈ ਰਹਿ ਜਾਂਦੇ ਹਨ ਕਿਉਂਕਿ ਕੇਂਦਰ ਸਰਕਾਰ ਚੋਣਵੇਂ ਤੌਰ ਤੇ ਨਾਵਾਂ ਤੇ ਵਿਚਾਰ ਕਰਦੀ ਹੈ, ਜਿਸ ਨਾਲ ਉਮੀਦਵਾਰਾਂ ਦੀ ਸੰਭਾਵਿਤ ਸੀਨੀਅਰਤਾ ਪ੍ਰਭਾਵਿਤ ਹੁੰਦੀ ਹੈ। ਅੱਜ ਇਸ ਦੇਸ਼ ਦੇ ਅੰਦਰ ਜਿੱਥੇ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਦਾ ਏਜੰਡਾ ਵਰਤਿਆ ਜਾ ਰਿਹਾ ਤੇ ਸਿੱਖਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਗੱਲ ਕੀਤੀ ਜਾ ਰਹੀ ਆ, ਉਸ ਸਾਰੇ ਦੌਰ ਦੇ ਵਿੱਚੋਂ ਅੱਜ ਬੰਗਲੌਰ ਦੀ ਇੱਕ ਵਕੀਲਾਂ ਦੀ ਐਸੋਸੀਏਸ਼ਨ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਆ ਤੇ ਉਹਨਾਂ ਨੇ ਜ਼ਮੀਰ ਦੀ ਆਵਾਜ਼ ਨੂੰ ਸੁਣਦਿਆਂ ਸੁਪਰੀਮ ਕੋਰਟ ਦੇ ਕੋਲੀਜੀਅਮ ਵੱਲੋਂ ਜੋ 5 ਜੱਜਾਂ ਦੀ ਨਿਯੁਕਤੀ ਲਈ ਸਿਫਾਰਿਸ਼ ਕੀਤੀ ਗਈ ਸੀ, ਉਹਦੇ ਵਿੱਚ 3 ਜੱਜ ਜਿਹੜੇ ਆ ਉਹਨਾਂ ਨੂੰ ਨਿਯੁਕਤੀ ਦੇ ਦਿੱਤੀ ਗਈ ਤੇ 2 ਜੱਜ ਜਿਹੜੇ ਆ 2 ਸਿੱਖ ਜੱਜ ਸੀ, ਜਿਹਦੇ ਵਿੱਚ ਦੀਪਿੰਦਰ ਸਿੰਘ ਨਲਵਾ ਤੇ ਹਰਜੀਤ ਸਿੰਘ ਗਰੇਵਾਲ, ਉਹਨਾਂ ਦੀ ਨਿਯੁਕਤੀ ਰੋਕ ਦਿੱਤੀ ਗਈ ਆ। ਤੇ ਇਸ ਗੱਲ ਤੇ ਸੁਪਰੀਮ ਕੋਰਟ ਨੇ ਤਲਖ ਜਿਹੜੀ ਆ ਟਿੱਪਣੀ ਕੀਤੀ ਆ ਤੇ ਸਾਨੂੰ ਚੰਗਾ ਲੱਗਾ ਕਿ ਅੱਜ ਵੀ ਉਹ ਲੋਕ ਹੈ ਜਿਹੜੇ ਸਿੱਖਾਂ ਦੀ ਇਸ ਕੁਰਬਾਨੀ ਦਾ ਸਤਿਕਾਰ ਕਰਦੇ ਆ ਤੇ ਸਿੱਖਾਂ ਦੇ ਇਸ ਰੋਲ ਦਾ ਜਿਹੜਾ ਕਹਿੰਦੇ ਹੁੰਦੇ ਆ ਉਹਨਾਂ ਦਾ ਸਨਮਾਨ ਕਰਦੇ ਆ। ਸੋ ਭਾਰਤ ਦੇ ਅੰਦਰ ਪਿਛਲੇ ਸਮੇਂ ਤੋਂ ਚਾਹੇ ਇੱਥੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਤੇ ਚਾਹੇ ਇੱਥੇ ਮੌਜੂਦਾ ਜਿਹੜੀ ਆ ਮੋਦੀ ਸਰਕਾਰ ਆ, ਇਹਦੇ ਵਿੱਚ ਸਿੱਖਾਂ ਨੂੰ ਉੱਚ ਅਹੁਦਿਆਂ ਤੇ ਉੱਚ ਰੁਤਬਿਆਂ ਤੇ ਬਿਠਾਉਣ ਦਾ ਜਿਹੜਾ ਰੁਕਾਵਟ ਆ ਉਹ ਅਕਸਰ ਆਉਂਦੀ ਰਹੀ ਆ। ਜਨਰਲ ਸਵੇਗ ਸਿੰਘ ਜੀ ਵੱਡਾ ਨਾਮ ਆ, ਜਿਨ੍ਹਾਂ ਨੇ ਵੱਡੀਆਂ ਲੜਾਈਆਂ ਜਿੱਤੀਆਂ, ਉਹਨਾਂ ਨੂੰ ਇੱਕ ਦੋਸ਼ ਲਾ ਕੇ ਉਹਨਾਂ ਨੂੰ ਆਪਦੇ ਅਹੁਦੇ ਤੋਂ ਫਾਰਗ ਕੀਤਾ ਗਿਆ। ਕੋਈ ਵੀ ਦੇਸ਼ ਦੀਆਂ ਜਿਹੜੀਆਂ ਵੱਡੀਆਂ ਫੋਰਸਸ ਨੇ, ਉਹਨਾਂ ਵਿੱਚ ਕੋਈ ਵੀ ਸਿੱਖ ਨੂੰ ਬਣਨ ਦਾ ਦੇਣ ਦਾ ਕੋਈ ਫੈਸਲਾ ਨਹੀਂ ਲਿਆ ਜਾਂਦਾ, ਰੁਕਾਵਟ ਬਣਾ ਦਿੱਤੀ ਜਾਂਦੀ ਆ। ਤੇ ਆ ਵੀ ਹੁਣ ਦੇਖੋ ਸੁਪਰੀਮ ਕੋਰਟ ਦੇ ਕੋਲੀਜੀਅਮ ਵੱਲੋਂ ਜਿਨ੍ਹਾਂ ਬੰਦਿਆਂ ਦੀ ਸਿਫਾਰਿਸ਼ ਕੀਤੀ ਗਈ, ਉਹਨਾਂ ਵਿੱਚ ਚੁਣ ਕੇ ਜਿਹੜੇ ਆ ਬੰਦਿਆਂ ਨੂੰ ਦੇ ਦਿੱਤਾ ਗਿਆ ਅਹੁਦਾ ਤੇ ਜਿਹੜੇ ਸਿੱਖ ਸੀ ਉਹਨਾਂ ਨੂੰ ਸਿਰਫ ਵਿਤਕਰਾ ਝੱਲਣਾ ਪਿਆ। ਇਹ ਇਸ ਦੇਸ਼ ਦੀ ਅੱਜ ਦੀ ਤਸਵੀਰ ਆ। ਮੈਨੂੰ ਚੰਗਾ ਲੱਗਦਾ ਹੈ ਕਿ ਲੋਕ ਆਪੋ ਆਪਣੇ ਵਿਚਾਰਧਾਰਾ ਨਾਲ ਜੁੜੇ ਹੋਣ, ਪਾਰਟੀਆਂ ਨਾਲ ਜੁੜੇ ਹੋਣ, ਪਰ ਘੱਟੋ ਘੱਟ ਇਸ ਗੱਲ ਦੀ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਆ, ਸਾਨੂੰ ਆਪਣਾ ਫਰਜ਼ ਵੀ ਅਦਾ ਕਰਨਾ ਚਾਹੀਦਾ ਕਿ ਜਿਹੜਾ ਇਹ ਵਿਤਕਰਾ ਹੋ ਰਿਹਾ, ਜਿੱਥੇ ਵੀ ਤੁਸੀਂ ਬੈਠੇ ਹੋ, ਜਿਹੜੀਆਂ ਪਾਰਟੀਆਂ ਵਿੱਚ ਬੈਠੇ ਹੋ, ਉਹਨਾਂ ਪਾਰਟੀਆਂ ਵਿੱਚ ਸਿੱਖਾਂ ਦੇ ਲਈ ਆਪਣੇ ਸਿੱਖ ਆਗੂ ਹੋਣ ਦਾ ਮਾਣ ਇਸੇ ਕਰਕੇ ਮਹਿਸੂਸ ਕਰ ਸਕਦੇ ਹੋ ਜੇ ਤੁਸੀਂ ਸਿੱਖਾਂ ਨਾਲ ਹੋ ਰਹੇ ਵਿਤਕਰੇ ਨੂੰ ਜਿਹੜੇ ਆਵਾਜ਼ ਬੁਲੰਦ ਕਰੋਗੇ। ਸੋ ਅੱਜ ਮੈਂ ਸਮਝਦਾ ਕਿ ਜਿਹੜੀ ਬੰਗਲੌਰ ਦੀ ਐਸੋਸੀਏਸ਼ਨ ਆ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਸਨਮਾਨ ਕਰਦਾ ਕਿ ਉਹਨਾਂ ਨੇ ਇੱਕ ਜ਼ਮੀਰ ਦੀ ਆਵਾਜ਼ ਚੁੱਕੀ ਆ। ਜੇ ਇਹੀ ਗੱਲ ਪੰਜਾਬ ਦੇ ਵਿੱਚੋਂ ਸਿੱਖ ਜਥੇਬੰਦੀਆਂ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁੱਕੀ ਹੁੰਦੀ ਤਾਂ ਇਸ ਨੂੰ ਵੱਖਵਾਦ ਦੀ ਗੱਲ ਕਹਿਣੀ ਸੀ, ਇਸ ਨੂੰ ਆਪਣੇ ਆਪ ਦੇ ਵਿੱਚ ਦੇਸ਼ ਦੇ ਵਿੱਚ ਕਿੱਥੇ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਇਹ ਇਲਜ਼ਾਮ ਦੀ ਗੱਲ ਸਾਨੂੰ ਸੁਣਾਈ ਜਾਣੀ ਸੀ। ਪਰ ਅੱਜ ਜਿਹੜੇ ਗੈਰ ਸਿੱਖਾਂ ਨੇ ਜਿਹੜੀ ਸਿੱਖਾਂ ਦੇ ਹੱਕ ਵਿੱਚ ਗੱਲ ਚੁੱਕੀ ਆ, ਸੁਪਰੀਮ ਕੋਰਟ ਨੇ ਵੀ ਚੁੱਕੀ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਆਸ ਕਰਾਂਗੇ ਕਿ ਪੱਗਾਂ ਵਿੱਚ ਸਿਰ ਫਸਾ ਕੇ ਬੈਠੇ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਕਹਾਉਣ ਵਾਲੇ ਲੋਕ ਅੱਜ ਇਸ ਗੱਲ ਨੂੰ ਸੁਣਨਗੇ, ਸਮਝਣਗੇ ਤੇ ਇਸ ਦੇ ਲਈ ਸਿੱਖ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ ਜੇ ਜ਼ਮੀਰ ਜਾਗਦੀ ਹੋਈ ਤਾਂ। ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਿੱਖ ਆਗੂ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾ ਸਰਬਜੀਤ ਸਿੰਘ ਪੰਜਵੜ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਪੰਜਵੜ ਵਿਖੇ ਕੀਤਾ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਦੱਸਦੀ ਕਿ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲੰਘੇ ਸਮੇਂ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਨੂੰ ਵੀ ਕਾਫੀ ਤਸ਼ੱਦਦ ਝੱਲਣਾ ਪਿਆ, ਜਿਸ ਦੌਰਾਨ ਉਹਨਾਂ ਦੇ ਭਰਾ ਸਰਬਜੀਤ ਸਿੰਘ ਪੰਜਵੜ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਦੇ ਚੱਲਦੇ ਅੱਜ ਉਹ ਅਕਾਲ ਚਲਾਣਾ ਕਰ ਗਏ ਹਨ। 2 ਸਿੱਖ ਜੱਜਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੋਦੀ ਹਕੂਮਤ ਦੀ ਸਿੱਖ ਵਿਰੋਧੀ ਸੋਚ ਦੇ ਅਮਲ ਉਸ ਸਮੇਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਏ ਹਨ ਜਦੋਂ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਆਪਣੇ ਕਲੇਜੀਅਮ ਵਿੱਚ ਨਵੇਂ 5 ਜੱਜਾਂ ਦੀ ਨਿਯੁਕਤੀ ਦੀ ਸਿਫਾਰਿਸ਼ ਕਰਦੇ ਹੋਏ 2 ਸਿੱਖ ਜੱਜਾਂ ਸਰਦਾਰ ਹਰਮੀਤ ਸਿੰਘ ਗਰੇਵਾਲ ਅਤੇ ਸਰਦਾਰ ਦੀਪਿੰਦਰ ਸਿੰਘ ਨਲਵਾ ਦੇ ਨਾਵਾਂ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਸਿਫਾਰਿਸ਼ ਵੀ ਕੀਤੀ ਸੀ, ਜਿਸ ਵਿੱਚੋਂ ਬਹੁਗਿਣਤੀ ਨਾਲ ਸੰਬੰਧਿਤ 3 ਜੱਜ ਨਿਯੁਕਤ ਕਰ ਦਿੱਤੇ ਗਏ ਹਨ। ਪਰ ਬੀਜੇਪੀ ਆਰਐਸਐਸ ਦੀ ਮੋਦੀ ਸ਼ਾਹ ਦੀ ਜੋੜੀ ਨੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰਦੇ ਹੋਏ ਉਪਰੋਕਤ ਕੀਤੀ ਗਈ ਸਿੱਖ ਜੱਜਾਂ ਦੀ ਸਿਫਾਰਿਸ਼ ਨੂੰ ਨਜ਼ਰਅੰਦਾਜ਼ ਕਰਕੇ ਕੇਵਲ ਸੁਪਰੀਮ ਕੋਰਟ ਦੇ ਉੱਚੇ ਰੁਤਬੇ ਦੀ ਨੀਤੀ ਦਾ ਅਪਮਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਵਿਰੋਧੀ ਹੈ।
ਇਸ ਲਈ ਸਿੱਖ ਕੌਮ ਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, ਬਲਕਿ ਬਿਨਾਂ ਕਿਸੇ ਝਿਜਕ ਅਤੇ ਦ੍ਰਿੜਤਾ ਨਾਲ ਆਪਣੇ ਮਿੱਥੇ ਕੌਮੀ ਨਿਸ਼ਾਨੇ ਦੀ ਆਜ਼ਾਦੀ ਲਈ ਸੰਜੀਦਗੀ ਭਰੀਆਂ ਕਾਰਵਾਈਆਂ ਕਰਦੇ ਹੋਏ ਹਿੰਦੂ ਇੰਡੀਆ ਮੁਸਲਿਮ ਪਾਕਿਸਤਾਨ ਕਾਮਰੇਡ ਚੀਨ ਦੀ ਤਿਕੋਣ ਵਿਚਕਾਰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਆਪਣੇ ਰਾਜ ਭਾਗ ਦੀਆਂ ਹੱਦਾਂ ਮੰਨ ਕੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਵਿੱਚ ਇਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਅਜਿਹਾ ਅਮਲ ਕਰਕੇ ਹੀ ਅਸੀਂ ਆਪਣੀ ਕੌਮੀ ਅਣਖ, ਗੈਰ ਸਵੈਮਾਨ, ਜਮਹੂਰੀਅਤ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖ ਸਕਦੇ ਹਾਂ ਅਤੇ ਆਪਣੀ ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਖੁਸ਼ਬੂ ਰਾਹੀਂ ਸਮੁੱਚੇ ਸੰਸਾਰ ਨੂੰ ਰਚਨਾਉਣ ਦੇ ਫਰਜ਼ ਅਦਾ ਕਰ ਸਕਦੇ ਹਾਂ। ਕਤਲ ਅਤੇ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ 'ਚੋਂ ਬਾਹਰ ਆ ਗਿਆ ਹੈ। ਦੱਸ ਦਈਏ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਹੋ ਗਈ ਹੈ, ਜਿਸ ਤੋਂ ਬਾਅਦ ਉਹ ਜੇਲ੍ਹ 'ਚੋਂ ਬਾਹਰ ਆ ਗਿਆ ਹੈ। ਦੱਸ ਦਈਏ ਕਿ ਅੱਜ ਰਾਮ ਰਹੀਮ ਨੂੰ ਤਕਰੀਬਨ 1:45 ਤੇ ਕੜੀ ਸੁਰੱਖਿਆ ਦੇ ਵਿਚਾਲੇ ਜੇਲ੍ਹ 'ਚੋਂ ਬਾਹਰ ਕੱਢਿਆ ਗਿਆ। ਰਾਮ ਰਹੀਮ ਜੇਲ੍ਹ 'ਚੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿਖੇ ਸਥਿਤ ਬਰਨਾਵਾ ਆਸ਼ਰਮ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਨੂੰ 7 ਵਾਰ ਜੇਲ੍ਹ 'ਚੋਂ ਬਾਹਰ ਆਉਣ ਲਈ ਫਰਲੋ ਮਿਲੀ ਹੈ। ਕਾਬਿਲੇ ਗੌਰ ਹੈ ਕਿ ਰਾਮ ਰਹੀਮ ਨੂੰ ਫਰਲੋ ਮਿਲਣਾ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਚੋਣਾਂ ਨੂੰ ਲੈ ਕੇ ਵੀ ਇਸ ਫਰਲੋ ਨੂੰ ਜੋੜਿਆ ਜਾ ਰਿਹਾ ਹੈ। ਉਹ 12ਵੀਂ ਵਾਰ ਜੇਲ੍ਹ 'ਚੋਂ ਬਾਹਰ ਆਇਆ ਹੈ। ਉਸ ਨੂੰ 8ਵੀਂ ਵਾਰ ਪੈਰੋਲ ਜਾਂ ਫਰਲੋ ਮਿਲੀ ਹੈ। ਬੜੀ ਉੱਚੀ ਆਵਾਜ਼ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਦੇਸ਼ ਦਾ ਕਾਨੂੰਨ ਹਰ ਨਾਗਰਿਕ ਵਾਸਤੇ ਇੱਕੋ ਜਿਹਾ। ਅਸੀਂ ਇਹ ਦੇਖਦੇ ਹਾਂ ਕਿ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ, ਜਿਸ ਨੂੰ ਸਿਰਫ 1 ਘੰਟੇ ਦੀ ਪੈਰੋਲ ਮਿਲਦੀ ਆ, ਜਿਹਦੇ ਵਿੱਚ ਉਹਨਾਂ ਦੇ ਪਿਤਾ ਦੇ ਭੋਗ ਤੇ ਆਉਣ ਦੀ ਸਿਰਫ ਇਜਾਜ਼ਤ ਮਿਲਦੀ ਹੈ। ਤੇ ਦੂਸਰੇ ਪਾਸੇ ਇਸੇ ਦੇਸ਼ ਦੇ ਕਾਨੂੰਨ ਨੇ ਇਹ ਕਤਲ ਦੇ ਕੇਸ ਦੇ ਅੰਦਰ ਅਤੇ ਬਲਾਤਕਾਰ ਦੇ ਕੇਸ ਦੇ ਅੰਦਰ ਰਾਮ ਰਹੀਮ ਨੂੰ ਜੋ ਸਜ਼ਾ ਦਿੱਤੀ ਆ, ਉਹ 8ਵੀਂ ਵਾਰ ਇਸ ਪੈਰੋਲ ਦਾ ਆਨੰਦ ਮਾਣ ਰਿਹਾ ਤੇ ਬਾਹਰ ਆ ਕੇ ਪ੍ਰਵਚਨ ਕਰ ਰਿਹਾ ਤੇ ਸਮਾਜ ਦੇ ਵਿੱਚ ਵਿਚਰ ਰਿਹਾ ਤੇ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਦਾ ਉਹ ਚੀਫ ਪ੍ਰੋਗਰਾਮਾਂ ਦਾ ਚੀਫ ਗੈਸਟ ਬਣ ਰਿਹਾ। ਆਪਣੇ ਆਪ ਦੇ ਵਿੱਚ ਬੜੀ ਇੱਕ ਸ਼ਰਮਨਾਕ ਦੀ ਗੱਲ ਆ। ਦੇਸ਼ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਸੰਸਕਾਰੀ ਦੇਸ਼ ਹੈ, ਇਹਦੀ ਸੰਸਕ੍ਰਿਤੀ ਬੜੀ ਮਹਾਨ ਹੈ, ਪਰ ਹੁਣ ਕੀ ਇੱਕ ਬਲਾਤਕਾਰੀ ਤੇ ਕਾਤਲ ਲੋਕ ਹੁਣ ਸਰਕਾਰੀ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਵੀ ਹੋਣਗੇ ਤੇ ਆਪਣੇ ਪ੍ਰਵਚਨ ਰਾਹੀਂ ਸਮਾਜ ਦੇ ਵਿੱਚ ਆਪਣੀ ਜਿਹੜੀ ਕੀਤੀ ਹੈ ਉਸ ਨੂੰ ਵੀ ਪਰੋਸਣਗੇ? ਇਹ ਇੱਕ ਵੱਡਾ ਸਵਾਲ ਹੈ। 8ਵੀਂ ਵਾਰ ਰਾਮ ਰਹੀਮ ਦਾ ਬਾਹਰ ਆਉਣਾ ਤੇ ਬਾਹਰ ਆ ਕੇ ਉਸ ਦੇ ਵੱਲੋਂ ਲੋਕਾਂ ਦੇ ਵਿੱਚ ਵਿਚਰਨਾ, ਇਹ ਆਪਣੇ ਆਪ ਵਿੱਚ ਸਿੱਖਾਂ ਦੇ ਨਾਲ ਹੋ ਰਹੇ ਵਿਤਕਰੇ ਦੀ ਗੱਲ ਦਾ ਸਬੂਤ ਹੈ। ਬੰਦੀ ਸਿੰਘ ਅੱਜ ਵੀ ਸਾਡੇ ਜੇਲ੍ਹਾਂ ਵਿੱਚ ਬੰਦ ਨੇ, ਮਿਲਕ ਸਬਾਨਾਂ ਦੇ ਕਾਤਲ ਰਿਹਾ ਹੋ ਜਾਂਦੇ ਨੇ ਤੇ ਸਿੱਖਾਂ ਵਾਸਤੇ ਇਹ ਜਿਹੜਾ ਕਾਨੂੰਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਿਤਕਰਾ ਦਿਖਾਈ ਦਿੰਦਾ। ਸੋ ਬੜੀ ਮਾੜੀ ਗੱਲ ਆ। ਇਸ ਰਾਮ ਰਹੀਮ ਦੀ ਰਿਹਾਈ ਰਿਹਾਈ ਜਿਹੜੀ ਹੈ ਇਹ ਸਿੱਖਾਂ ਵਾਸਤੇ ਵੱਡੀ ਇੱਕ ਚੁਣੌਤੀ ਹੈ। ਭੁਲੇਖਾ ਪੈ ਗਿਆ ਸ਼ਾਇਦ ਸਰਕਾਰਾਂ ਨੂੰ ਕਿ ਰਾਮ ਰਹੀਮ ਦੀਆਂ ਵੋਟਾਂ ਨਾਲ ਸ਼ਾਇਦ ਅਸੀਂ ਆਉਣ ਵਾਲੇ ਸੱਤਾ ਤੇ ਕਾਬਜ ਹੋ ਜਾਵਾਂਗੇ, ਪਰ ਇਹ ਭੁਲੇਖਾ ਦਿਮਾਗ ਚੋਂ ਕੱਢ ਦੇਣ। 1984 ਦੇ ਪੁਲਬੰਗਸ਼ ਵਿੱਚ ਸਿੱਖਾਂ ਦੇ ਕਤਲ ਕੇਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦੀ ਸੁਣਵਾਈ ਮੰਗਲਵਾਰ ਨੂੰ ਮੁਲਤਵੀ ਕਰ ਦਿੱਤੀ ਗਈ। ਟਾਈਟਲਰ ਦੇ ਵਕੀਲ ਮਨੂ ਸ਼ਰਮਾ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਾਂਚ ਏਜੰਸੀ ਨੇ ਹਜੇ ਤੱਕ ਉਹਨਾਂ ਨੂੰ ਸਾਰੇ ਪ੍ਰਮਾਣਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਮੁਹੱਈਆ ਨਹੀਂ ਕਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਟਾਈਟਲਰ ਦੇ ਵਕੀਲ ਵੱਲੋਂ ਦਸਤਾਵੇਜ਼ ਮਿਲਣ ਤੋਂ ਬਾਅਦ ਅਦਾਲਤ 18 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਸੁਣਵਾਈ ਕਰ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਅਗਸਤ ਨੂੰ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਅਗਾਊਂ ਜ਼ਮਾਨਤ ਦਿੱਤੀ ਸੀ। ਟਾਈਟਲਰ ਨੂੰ ਦਿੱਤੀ ਗਈ ਜ਼ਮਾਨਤ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਸੀ। ਦਿੱਲੀ ਕਮੇਟੀ ਦੇ ਬੈਨਰ ਹੇਠ 84 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਟਾਈਟਲਰ ਦੀ ਪੇਸ਼ੀ ਮੌਕੇ ਰਾਉਜ਼ ਐਵੇਨਿਊ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਅਦਾਲਤ ਦਾ ਸਤਿਕਾਰ ਕਰਦੇ ਹਾਂ, ਪਰ ਇਸ ਮਾਮਲੇ ਵਿੱਚ ਟਾਈਟਲਰ ਨੂੰ ਜ਼ਮਾਨਤ ਦੇਣਾ ਉਚਿਤ ਨਹੀਂ ਹੈ। ਅਸੀਂ ਇਸ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕਰਾਂਗੇ। ਅਸੀਂ 39 ਸਾਲਾਂ ਤੋਂ ਇਨਸਾਫ ਲਈ ਲੜਾਈ ਲੜ ਰਹੇ ਹਾਂ। ਵੱਡਾ ਜੁਰਮ ਹੋਇਆ ਹੈ, ਹੁਣ ਸਾਨੂੰ ਇਨਸਾਫ ਚਾਹੀਦਾ ਹੈ। ਦੱਸ ਦਈਏ ਕਿ ਟਾਈਟਲਰ ਨੇ ਪੁਲਬੰਗਸ਼ ਵਿੱਚ ਦੰਗਾਕਾਰੀ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਅਤੇ ਉਸੇ ਅੱਗ ਵਿੱਚ 3 ਲੋਕਾਂ ਨੂੰ ਜਿੰਦਾ ਸਾੜ ਦਿੱਤਾ ਗਿਆ। ਟਾਈਟਲਰ ਖੁਦ ਇਸ ਵਿੱਚ ਸ਼ਾਮਿਲ ਸੀ। ਪੀੜਤਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੱਜਣ ਕੁਮਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ, ਉਸੇ ਤਰ੍ਹਾਂ ਅਸੀਂ ਟਾਈਟਲਰ ਨੂੰ ਵੀ ਸਜ਼ਾ ਦੇਣ ਦੀ ਮੰਗ ਕਰਦੇ ਹਾਂ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਰੀ ਕੀਤੇ ਗਏ ਵੀਜ਼ਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਤੇ ਵੱਡੇ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਸਾਨੂੰ ਇਹ ਪਵਿੱਤਰ ਸੇਵਾ ਨਿਭਾਉਣ ਤੋਂ ਰੋਕਣਾ ਚਾਹੁੰਦੀ ਹੈ। ਕਦੀ ਜ਼ਿੰਦਗੀ ਕਿਸੇ ਨੂੰ ਦੇਖਿਆ ਨੇ ਬਈ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੇ ਜਾ ਰਹੀ ਸੰਗਤ ਨੂੰ ਰੋਕਿਆ ਜਾਵੇ।
ਤੁਸੀਂ ਇਸ ਵਾਸਤੇ ਮੰਤਰੀ ਬਣੇ ਹੋ, ਉਦੀ ਦੇ ਸਾਲੇ ਧੇਲੇ ਦੀ ਔਕਾਤ ਨਹੀਂ ਹੈ ਜਿਹੜਾ ਝੰਡੋ ਕੇ ਤੂੰ ਕਿਹਾ ਤੂੰ ਥਾਪੜਾ ਦੇ ਕੇ ਕਹਿੰਦਾ ਰੋਕ ਜਿੱਥੇ ਜਾਂ ਰੋਕ ਕੇ ਵਿਖਾ। ਮੈਂ ਕਿਹਾ ਸਰਕਾਰ ਦੇ ਬੰਦਿਆਂ ਨੂੰ, ਮੈਂ ਕਿਹਾ ਚਿੱਠੀ ਹੈਗੀ, ਮੈਂ ਤੁਹਾਡਾ ਲਿਹਾਜ਼ ਕਰ ਰਿਹਾ, ਬੀਜੇਪੀ ਦੇ ਪੱਲੇ ਰਹਿਣਾ ਕੀ ਹੈ ਮੈਨੂੰ ਦੱਸੋ। ਇਸ ਤੋਂ ਬਾਅਦ ਬਈ ਬੀਜੇਪੀ ਹੁਣ ਸਿੱਖਾਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕ ਰਹੀ ਹੈ। ਔਰ ਦਰਸ਼ਨ ਕਰਨ ਤੋਂ ਕਿਉਂ ਰੋਕ ਰਹੀ ਹੈ? ਸਾਡੀ ਹਰ ਮੰਗ ਪਿਛਲੇ 24 ਸਾਲਾਂ 'ਚੋਂ ਸਰਕਾਰ ਨੇ ਪੂਰੀ ਕੀਤੀ ਹੈ। ਹਰ ਮੰਗ, ਆਖਰੀ ਮੰਗ ਜਿਹੜੀ ਅਸੀਂ ਅੱਜ ਤੋਂ 2 ਸਾਲ ਪਹਿਲੇ ਕੀਤੀ ਸੀ ਵੀ ਨਨਕਾਣਾ ਸਾਹਿਬ ਜਾਣ ਦੇ ਲਈ ਵੀਜ਼ਾ ਹਰ ਸਿੱਖ ਲਈ ਖੁੱਲ੍ਹਾ ਹੋਣਾ ਚਾਹੀਦਾ, ਵੀਜ਼ਾ ਨੂੰ ਅਰਾਈਵਲ ਮਿਲਣਾ ਚਾਹੀਦਾ ਹੈ। ਪਰ ਅਸੀਂ 1 ਸਾਲ ਤੋਂ ਨਹੀਂ ਜਾ ਸਕੇ, ਜਿਸ ਦੇ ਕਰਕੇ ਉਹ ਕੰਮ ਰੁਕਿਆ। ਇਹਨਾਂ ਨੂੰ ਇਹ ਢਿੱਡ ਪੀੜ ਸੀ ਬਈ ਇਹ ਕਿਧਰੇ ਇਹ ਨਾ ਕਰਵਾ ਲੈਣ ਵੀਜ਼ਾ ਨੂੰ ਅਰਾਈਵਲ। ਜਿਹੜੇ ਬੰਦੇ ਇਤਨੀ ਨਿਸ਼ਠਾਵਾਦੀ ਬਿਰਤੀ ਦੇ ਹੋਣ, ਉਹਨਾਂ ਕੋਲ ਕੌਮ ਕੀ ਤੁੱਕ ਰੱਖੇਗੀ। ਮੈਂ ਤਾਂ ਐਤਵਾਰ ਸਵੇਰੇ ਅਸੀਂ 4 ਵਜੇ ਵਿੱਕੀ ਨਾਲ ਪਿੱਛੇ ਬਿੱਲਾ ਜੀ ਬੈਠੇ ਨੇ, ਸੋਨੂ ਸੀ, ਅਸੀਂ 4 ਵਜੇ ਸਵੇਰੇ ਨਿਕਲਿਆ ਘਰੋਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ। ਮੈਂ ਕਿਹਾ ਜਥੇਦਾਰ ਸਾਹਿਬ ਇਹਨਾਂ ਨੂੰ ਕਹਿ ਰਹੇ ਹੋ ਸਰਕਾਰ ਕੋਲ ਪੈਰਵੀ ਕਰੋ ਬੰਦੀ ਸਿੰਘਾਂ ਨੂੰ ਛੁਡਾਉਣ ਵਾਸਤੇ, ਕਮਾਲ ਹੋ ਗਈ। ਕਹਿੰਦੇ ਮੈਂ ਤੇ ਦਿੱਲੀ ਕਮੇਟੀ ਕਰਕੇ ਲਿਖਿਆ। ਮੈਂ ਕਿਹਾ ਦਿੱਲੀ ਕਮੇਟੀ ਵਿੱਚ ਅਸੀਂ ਸਾਂ ਜਿਨ੍ਹਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਵਾਈ, ਉਮਰ ਕੈਦ ਨੂੰ ਫਾਂਸੀ ਨੂੰ ਉਮਰ ਕੈਦ ਬਦਲਵਾਇਆ ਸੀ। ਇਹ ਨਹੀਂ ਕਰ ਸਕਦੇ। ਬਲੈਕ ਲਿਸਟਾਂ ਅਸੀਂ ਖਤਮ ਕਰਾਈਆਂ, ਇਹ ਨਹੀਂ ਕਰਾ ਸਕਦੇ। ਕਿਉਂ? ਅਸੀਂ ਸਰਕਾਰ ਕੋ ਕੁਝ ਨਹੀਂ ਸਿਆ, ਇਹਨਾਂ ਸਰਕਾਰ ਬਗੈਰ ਜਿੱਦਾਂ ਹੀ ਨਹੀਂ ਰਹਿ ਸਕਦੇ। ਮੈਂ ਕਹਿੰਦਾ ਸਮੁੱਚੀ ਕੌਮ ਨੂੰ ਕਹਿੰਦਾ ਇਹ ਚਿੱਠੀ ਹੈ, ਔਰ ਬੀਜੇਪੀ ਵਾਲਿਆਂ ਨੂੰ ਕਹਿੰਦਾ ਆਪਣਾ ਬੇੜਾ ਗਰਕ ਕਰਵਾ ਬੈਠੇ ਹੋ, ਹੋਰ ਨਾ ਕਰਵਾਓ ਤੇ ਇਸ ਬੰਦੇ ਨੂੰ ਗੱਲੋਂ ਲਾ ਲਓ। ਅਸੀਂ ਜਥੇਦਾਰ ਸਾਹਿਬ ਨਾਲ ਬੇਨਤੀ ਕਰਕੇ ਆਏ ਹਾਂ, ਇਹੋ ਜਿਹਾ ਬੰਦਾ ਪੰਥ ਵਿੱਚ ਨਹੀਂ ਰਹਿਣਾ ਚਾਹੀਦਾ, ਉਹਨੂੰ ਪੰਚੋਂ ਛੇਕਿਆ ਜਾਣਾ ਚਾਹੀਦਾ। ਸਾਨੂੰ ਫਿਰ ਜਾਣਾ ਪਏਗਾ, ਫਿਰ ਜਾਵਾਂਗੇ। ਇਹੋ ਜਿਹੇ ਆਚਰਣਹੀਣ ਬੰਦੇ ਨਾ ਕਮੇਟੀ ਦੇ ਪ੍ਰਬੰਧ ਕਰਨ ਦੇ ਯੋਗ ਹਨ, ਨਾ ਹੀ ਬਣਾ ਕੇ ਪੰਥ ਵਿੱਚ ਰਹਿਣ ਜੋਗੇ ਹੈਗੇ। ਪੰਜਾਬੀ ਯੂਨੀਵਰਸਿਟੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਗ੍ਰਾਂਟ ਵਿੱਚ 33% ਦੀ ਕਟੌਤੀ ਕਰ ਦਿੱਤੀ ਹੈ। ਹੁਣ ਯੂਨੀਵਰਸਿਟੀ ਨੂੰ ਪ੍ਰਤੀ ਮਹੀਨਾ 30 ਕਰੋੜ ਰੁਪਏ ਦੀ ਥਾਂ 20 ਕਰੋੜ ਰੁਪਏ ਹੀ ਮਿਲਣਗੇ। ਇਸ ਸੰਬੰਧੀ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੂੰ ਬੀਤੇ ਮਹੀਨੇ 30 ਦੀ ਬਜਾਏ 20 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਗ੍ਰਾਂਟ ਵਿੱਚ ਕਟੌਤੀ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਹੋਰ ਵਿਗੜਨ ਦੇ ਆਸਾਰ ਹਨ। ਇਸ ਕਾਰਨ ਯੂਨੀਵਰਸਿਟੀ ਨੇ ਸਰਕਾਰ ਨੂੰ ਪੱਤਰ ਲਿਖ ਕੇ ਗ੍ਰਾਂਟ ਵਿੱਚ ਵਾਧਾ ਕਰਨ ਦੀ ਮੰਗ ਵੀ ਕੀਤੀ ਹੈ। ਉਧਰ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੀ ਯੂਨੀਵਰਸਿਟੀ ਵਿੱਚ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਸੰਘਰਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਾਰਚ 2023 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀ ਨੂੰ 3 ਮਹੀਨੇ ਲਈ 90 ਕਰੋੜ ਰੁਪਏ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸਮਾਗਮ ਵਿੱਚ ਸੀਐਮ ਨੇ ਯੂਨੀਵਰਸਿਟੀ ਨੂੰ ਸਰਕਾਰ ਵੱਲੋਂ ਕਰਜ਼ਾ ਮੁਕਤ ਕਰਨ ਦਾ ਵੀ ਐਲਾਨ ਕੀਤਾ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੂੰ 6 ਮਹੀਨੇ ਲਈ ਕੁੱਲ 180 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ, ਪਰ ਦੀਵਾਲੀ ਤੋਂ ਪਹਿਲਾਂ ਹੀ ਸਰਕਾਰ ਨੇ ਗ੍ਰਾਂਟ ਵਿੱਚ ਕਟੌਤੀ ਕਰ ਦਿੱਤੀ ਤੇ 20 ਕਰੋੜ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ। ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਦਾ ਪ੍ਰਤੀ ਮਹੀਨਾ 40 ਕਰੋੜ ਰੁਪਏ ਤੋਂ ਵੱਧ ਦਾ ਬਜਟ ਹੈ। ਇਸ ਵਿੱਚ ਯੂਨੀਵਰਸਿਟੀ ਸਟਾਫ ਦੀ ਤਨਖਾਹ, ਪੈਨਸ਼ਨ ਤੇ ਹੋਰ ਖਰਚੇ ਸ਼ਾਮਿਲ ਹਨ। ਗ੍ਰਾਂਟ ਵਿੱਚ ਕਟੌਤੀ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਸਿਰਫ ਨੌਨ ਟੀਚਿੰਗ ਸਟਾਫ ਨੂੰ ਹੀ ਤਨਖਾਹ ਜਾਰੀ ਕਰ ਸਕੀ ਹੈ। ਟੀਚਿੰਗ ਸਟਾਫ ਨੂੰ ਤਨਖਾਹ ਤੇ ਪੈਨਸ਼ਨ ਜਾਰੀ ਕਰਨ ਲਈ ਯੂਨੀਵਰਸਿਟੀ ਕੋਲ ਬਜਟ ਤੱਕ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਨੇਤਾ ਡਾਕਟਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਹੈ ਕਿ ਸਰਕਾਰ ਉੱਚ ਸਿੱਖਿਆ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਨੀਤੀ ਤੇ ਚੱਲ ਰਹੀ ਹੈ। ਇਹ ਕਿਸੇ ਵੀ ਹਾਲਤ ਵਿੱਚ ਨਾਕਾਬਿਲੇ ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ। ਪੰਜਾਬ ਐਂਟੀ ਕਰਪਸ਼ਨ ਫਰੰਟ ਦੇ ਕਨਵੀਨਰ ਵਿਨੋਦ ਬਾਲੀ ਦਾ ਕਹਿਣਾ ਹੈ ਕਿ ਗ੍ਰਾਂਟ ਘਟਾਉਣ ਦਾ ਇਹ ਫੈਸਲਾ ਸਰਕਾਰ ਦੀ ਨੀਅਤ ਨੂੰ ਸਪਸ਼ਟ ਕਰਦਾ ਹੈ। ਹਾਲਾਂਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਗ੍ਰਾਂਟ ਘਟਾਏ ਜਾਣ ਦੀ ਗੱਲ ਤਾਂ ਮੰਨੀ ਹੈ, ਪਰ ਇਸ ਬਾਰੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਰੀਬ 2 ਮਹੀਨੇ ਪਹਿਲਾਂ ਦਿੱਲੀ ਦੇ ਫਲਾਈਓਵਰ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਹਰਿਆਣਾ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲਏ ਵਿਅਕਤੀ ਦੀ ਪਛਾਣ 35 ਸਾਲਾ ਮਲਕ ਸਿੰਘ ਵਜੋਂ ਹੋਈ ਹੈ ਅਤੇ ਉਸ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਨੌਜਵਾਨ ਬਾਰੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ਤੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਜਿਹੇ ਨਾਅਰੇ ਲਿਖੇ ਹਨ। ਇਸ ਸੰਬੰਧੀ ਪੰਜਾਬ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕਸ਼ਮੀਰੀ ਗੇਟ ਫਲਾਈਓਵਰ ਤੇ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਤੋਂ ਬਾਅਦ ਪੁਲਿਸ ਨੇ 27 ਸਤੰਬਰ ਨੂੰ FIR ਦਰਜ ਕੀਤੀ ਸੀ। ਮੱਧ ਪ੍ਰਦੇਸ਼ ਦੀ ਅੰਬਾਹ ਤਹਿਸੀਲ ਵਿੱਚ ਹਿੰਦੂ ਤੋਂ ਸਿੱਖ ਬਣੇ ਇੱਕ ਨੌਜਵਾਨ ਤੇ ਹਮਲਾ ਹੋਇਆ ਹੈ। ਰਵਿੰਦਰ ਸਿੰਘ ਨਾਂ ਦੇ ਇੱਕ ਹਿੰਦੂ ਦਲਿਤ ਨੌਜਵਾਨ ਦਾ ਸਿੱਖ ਬਣਨਾ ਵਿਪਰਵਾਦੀ ਤਾਕਤਾਂ ਨੂੰ ਪਸੰਦ ਨਹੀਂ ਆ ਰਿਹਾ। ਰਵਿੰਦਰ ਸਿੰਘ ਦੇ ਬਿਆਨ ਅਨੁਸਾਰ ਉਸ ਨੂੰ ਡਰਾਉਣ ਲਈ ਉਸ ਦੇ ਘਰ ਦੇ ਬਾਹਰ ਗੁੰਡਿਆਂ ਵੱਲੋਂ ਗੋਲੀ ਚਲਾਈ ਗਈ, ਪਰ ਪੁਲਿਸ ਉਹਨਾਂ ਗੁੰਡਿਆਂ ਦਾ ਸਾਥ ਦੇ ਰਹੀ ਹੈ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ नहीं की जा रही। पहले मैं सिख नहीं था, अभी मैं कुछ 1-2 महीने पहले मैं सिक्खी में आया हूँ। इससे पहले मैं हिंदू परिवार में जन्मा था, हिंदू परिवार में ही रहता था और मुझे सिक्खी के बारे में पता ही नहीं था सिक्खी क्या है। तो धीरे धीरे मैंने पढ़ने की कोशिश की, धीरे धीरे समझने की कोशिश की। मैं दिल्ली रहा, पंजाब रहा, काफ़ी जगह रह के मैंने देखा, मुझे बहुत अच्छा लगा। सिक्खी मुझे बहुत अच्छी लगी। मैं सिक्खी में गया। सिक्खी में जाने से मेरे क्षेत्र के लोगों को, जैसे मैं मध्य प्रदेश मुरैना ज़िला का रहने वाला हूँ, जिसमें एक अंबाह तहसील आती है, वहाँ पे मैं रहता हूँ और अभी लॉ का स्टूडेंट हूँ। मैंने ग्वालियर से लॉ की पढ़ाई की है। तो अभी मैं सिक्खी में आया। सिक्खी में आते ही इन लोगों को बहुत ज़्यादा प्रॉब्लम होने लगी कि ये आदमी ये तो सिख बन गया, पहले तो हिंदू था, ये चमार था, अब ये ब्राह्मणों का गुलाम नहीं रहेगा, ब्राह्मणों की गुलामी नहीं करेगा, तो इससे कैसे भी करो, इससे हिंदू धर्म में वापस लेके आओ। तो सब लोगों ने प्लानिंग करके मेरे घर पे, जहाँ पे मैं रहता हूँ, वहाँ पे घर को घेर लिया और गाली गलौज करने लगे, है ना। और इससे पहले भी मैं न्यायालय जाता था तो वहाँ पे, अरे तुम सिख बन गए हो, तुम्हें हिंदू बनना पड़ेगा, तुम ऐसा हो जाएगा, वैसा हो जाएगा, और करते थे। मैं उनसे कोई जवाब नहीं देता था। तो अभी 14 तारीख की शाम 8:30 बजे घर पे आके उन लोगों ने गाली गलौज कर रहे थे और जाति से गाली गलौज कर रहे थे, और ऐसे ही कि तुम क्या कर लोगे साले चमार और ढेड़ो, तुम क्या करोगे, हम ब्राह्मण हैं। बहुत सारे नाम हैं जिन्हें मैं नहीं जानता हूँ। उन लोगों ने आके घर पे गाली गलौज की और मत दबंगी कर रहे थे। तो हम लोगों ने डांटा उन्हें, भाई घर जाओ, यहाँ दबंगी मत करो, यहाँ ठीक नहीं है, लड़ाई ज़्यादा बढ़ जाएगी। तो वो लोग नहीं माने, उनने गुंडों को बुला लिया तो फायरिंग हो गई यहाँ। इस पूरी घटना की मैंने तत्काल पुलिस बुलवाई। करीबन 10 से 15 पुलिस वाले यहाँ आए। जो सामने वाली पार्टी थी ब्राह्मण, उसका लड़का था विशाल, उसका एक लड़का विशाल को पुलिस ने तत्काल मौके पर पकड़ा और उससे पिस्टल पकड़ी और वो थाने ले गए। कोई कार्रवाई नहीं। फिर मैं पुलिस ने कही कि चलो तुम थाने चलो, हम कार्रवाई करेंगे, आप पे हमला हुआ, इसकी हम कार्रवाई करेंगे। तो मैं थाने पहुंचा तो वहाँ पे TI आलोक परिहार, उन्होंने कहा कि क्या, मैंने पूरी पहले तो उन्होंने बात ही नहीं की, बहुत ज़्यादा बहुत रूड तरीके से बात की और खड़ा भी नहीं होने दे रहा था थाने में। कह रहा था नहीं आप जाइए, यहाँ से हटिए। तो मैंने जैसे तैसे उनसे बात करने की कोशिश की। बात की तो फिर उन्होंने कहा कि आप यहाँ से जाइए, कोई आपकी कार्रवाई कोई नहीं की जाएगी। पहले वो कह रहे थे कि हम आपराधिक रिकॉर्ड देखेंगे, जिन लोगों ने तुम्हारे घर पर हमला किया है उनके आपराधिक रिकॉर्ड होंगे तो उनको कार्रवाई की जाएगी। जब मैंने सबके नाम बताए तो उनके आपराधिक रिकॉर्ड बाकायदा वैसे ही निकले जैसे मैंने बताए थे, क्योंकि मुझे ऑलरेडी पता था कि वो अपराधी हमारे पास की, ज़्यादा दूर के नहीं, पास के रहने वाले हैं और आसपास अंबाह के आसपास में ही रहते हैं। 8:30 बजे की घटना। यहाँ पर 1-1.5 घंटे में थाने पर करीबन 1000 के समथिंग ब्राह्मण इकट्ठे हुए। वो उनका कहना है कि ये अगर ये सिख बना है तो सभी को सिख बना देगा, इसीलिए इसको रोको किसी भी प्रकार। ये सिख रहेगा तो सभी इसका समाज सिख हो जाएगा, क्योंकि यहाँ ज़्यादातर दलित समाज रहता है। दलित समाज ब्राह्मण ठाकुर बनिया के अत्याचार से परेशान है, तो उसे कोई दूसरा ऑप्शन नहीं है। जैसे मैं सिक्खी में गया तो वो लोग भी चाह रहे हैं कि हम भी सिक्खी में जाएँ। तो ये लोग मुझ पर धर्मांतरण का केस लगा देना चाहते कि धर्मांतरण करा रहा है, ऐसा करा रहा है, वो करा रहा है। मतलब ये है कि ये इन लोगों को मुख्य चीज़, ये लोग मुझे फंसाना चाहते हैं, फंसा के और डाउन करना चाहते हैं कि ये किसी के सामने बोले ना, ठाकुर ब्राह्मण बनिया की गुलामी करे, जो हम कहें उसे स्वीकार करें। ये सारी घटना है। इसकी मैंने अपील भी की और आवेदन भी किए हैं। मैंने और भी आयोग में भी आवेदन किया है, दिल्ली आयोग में आवेदन किया है, और भी जगह आवेदन किए हैं। यहाँ के जो ब्राह्मण हैं वो ये चाहते हैं कि हम इनकी गुलामी करें और हम इनके खिलाफ़ ना बोलें।